ਅੱਜ ਦੀਆਂ ਖਬਰਾਂ ਵੱਲ ਲਈਏ ਤੇ ਸੰਨ 1944 ਦੇ ਵਿੱਚ ਇੱਕ ਟਾਈਟਲ 42 ਯੂਜ਼ ਕੀਤਾ ਗਿਆ ਸੀ, ਜਿਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਮਾਰਚ 2020 ਦੇ ਵਿੱਚ ਦੁਬਾਰਾ ਕੀ ਲਾਗੂ ਕੀਤਾ ਸੀ ਵੀ ਜਿਹੜੇ ਲੋਕ ਇਲੀਗਲੀ ਜਾਂ ਫੋਰਨਰਸ ਐਂਟਰ ਕਰਨਗੇ ਸਾਡੇ ਮੁਲਕ 'ਚ ਉਹ ਇੱਕ ਸੀਰੀਅਸ ਡੇਂਜਰ ਹੋਣਗੇ, ਇੱਕ ਬਿਮਾਰੀਆਂ ਫੈਲਾਉਣ ਦੇ ਲਈ। ਸੋ ਇਹ ਕੋਵਿਡ 19 ਦੇ ਦੌਰਾਨ ਕੀਤਾ ਗਿਆ ਸੀ ਤੇ ਅੱਜ ਯੂਐਸ ਦੀ ਸੁਪਰੀਮ ਕੋਰਟ ਨੇ ਉਸ ਡਿਸੀਜਨ ਨੂੰ ਅਪਹੋਲਡ ਕੀਤਾ ਹੈ। ਉਹ ਉਸ ਨੂੰ ਉਸੇ ਤਰ੍ਹਾਂ ਹੀ ਰੱਖਿਆ ਹੈਗਾ, ਕਿਉਂਕਿ ਬਹੁਤ ਸਾਰੇ ਰਿਪਬਲਿਕਨ ਗਵਰਨਰ ਤੇ ਅਟਾਰਨੀ ਜਨਰਲ ਜਿਹੜੇ ਸਟੇਟ ਦੇ ਹੈਗੇ ਆ, ਉਹਨਾਂ ਨੇ ਸੁਪਰੀਮ ਕੋਰਟ ਦੇ ਕੋਲ ਇਹ ਕੇਸ ਫਾਈਲ ਕੀਤਾ ਸੀ। ਸੋ ਇਹਦੀ ਐਕਸਪਾਇਰੇਸ਼ਨ ਦਸੰਬਰ ਮਿਡ 'ਚ ਹੋਣੀ ਸੀ। ਸੋ ਇਹ ਹੁਣ ਇਸੇ ਤਰ੍ਹਾਂ ਰਹੇਗਾ। ਇਹਦੇ ਨਾਲ ਬਹੁਤ ਸਾਰੇ ਕਹਿੰਦੇ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ ਆਸਾਂ ਦੇ ਉੱਤੇ ਪਾਣੀ ਇੱਕ ਵਾਰ ਫਿਰ ਗਿਆ ਹੈਗਾ ਆ। ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ ਲਾਇਰ ਲੀ ਜਰਨਰਟ ਨੇ ਇਹ ਕਿਹਾ ਵੀ ਅਸੀਂ ਇਹਦੇ ਲਈ ਬਹੁਤ ਲੰਮੇ ਸਮੇਂ ਤੋਂ ਫਾਈਟ ਕਰ ਰਹੇ ਸੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਇਸ ਨੂੰ ਓਵਰਟਰਨ ਕਰਨਾ ਚਾਹੁੰਦੇ ਸੀ, ਪਰ ਹੁਣ ਸੁਪਰੀਮ ਕੋਰਟ ਦੇ ਡਿਸੀਜਨ ਦੇ ਨਾਲ ਹੁਣ ਕਾਫੀ ਲੰਮੇ ਸਮੇਂ ਲਈ ਇਹ ਮਾਮਲਾ ਇਦਾਂ ਹੀ ਲਟਕਦਾ ਰਹੂਗਾ। ਜੀ ਬਿਲਕੁਲ। ਹੁਣ ਫਰਵਰੀ ਦੇ ਵਿੱਚ ਇਸ ਦੇ ਉੱਤੇ ਹਰਜੋਤ ਸਿੰਘ ਜੀ ਸੁਣਵਾਈ ਸੁਪਰੀਮ ਕੋਰਟ ਨੇ ਲੈਣੀ ਆ ਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਕਰਨੇ ਆ ਤੇ ਉਨੀ ਦੇਰ ਤੱਕ 42 ਦੇ ਟਾਈਟਲ ਦੇ ਅਧੀਨ ਜਿਹੜੇ ਲੋਕਾਂ ਨੂੰ ਰੋਕਿਆ ਜਾ ਰਿਹਾ ਆ ਉਹ ਕੰਮ ਉਸੇ ਤਰੀਕੇ ਨਾਲ ਚੱਲਦਾ ਰਹੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਰੀਜ਼ੋਨਾ ਦੇ ਜੱਜ ਨੇ ਜਿਹੜੀ ਕੈਰੀ ਲੇਕ ਆ ਉਸ ਨੂੰ ਆਰਡਰ ਕੀਤੇ ਆ ਵੀ ਉਹ ਜਿਹੜੀ ਕੇਟੀ ਹੌਬਸ ਆ ਉਸ ਨੂੰ ਕੰਪਨਸੇਟ ਕਰੇ ਇਲੈਕਸ਼ਨ ਲਾਸੂਟ ਦੇ ਜਿਹੜੇ ਕੁਝ ਫੀਸ ਆ ਉਸ ਨੂੰ, ਪਰ ਉਸ ਨੂੰ ਸੈਂਕਸ਼ਨ ਕਰਨ ਤੋਂ ਵੀ ਉਹਨਾਂ ਨੇ ਡਿਕਲਾਈਨ ਜਿਹੜਾ ਉਹ ਕਰ ਦਿੱਤਾ ਆ। ਐਰੀਜ਼ੋਨਾ ਦੀ ਰਿਪਬਲਿਕਨ ਕੈਂਡੀਡੇਟ ਕੈਰੀ ਲੇਕ ਉੱਥੇ ਦੀ ਇਲੈਕਸ਼ਨ ਹਾਰ ਗਈ ਸੀ ਤੇ ਉਹਨਾਂ ਨੇ ਉਹੀ ਕੀਤਾ ਜੋ 2020 ਦੀ ਇਲੈਕਸ਼ਨ ਹਾਰਨ ਤੋਂ ਬਾਅਦ 'ਚ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਇਲੈਕਸ਼ਨ ਦੇ ਵਿੱਚ ਧੋਖਾ ਹੋਇਆ, ਚੀਟ ਕੀਤਾ ਹੈ ਤੇ ਉਹ ਸਾਰੀਆਂ ਚੀਜ਼ਾਂ ਆ, ਪਰ ਅਦਾਲਤ ਵਿੱਚ ਉਹ ਚੀਜ਼ਾਂ ਜਿਹੜੀਆਂ ਸਾਬਤ ਕਰਨ 'ਚ ਅਜੇ ਤੱਕ ਵੀ ਜਿਹੜੇ ਉਹ ਨਾਕਾਮਯਾਬ ਰਹੇ ਹੈਗੇ ਆ। ਸੋ ਇਹ ਹੁਣ ਆਖਿਆ ਜਾ ਰਿਹਾ ਆ ਵੀ ਕੇਟੀ ਹੌਬਸ ਜਿਹੜੇ ਡੈਮੋਕ੍ਰੇਟ ਪਾਰਟੀ ਦੀ ਗਵਰਨਰ ਇਲੈਕਟ ਹੈਗੀ ਆ ਉਸ ਨੂੰ ਜਿਹੜੀਆਂ ਕੁਝ ਲੀਗਲ ਫੀਸ ਆ ਇਸ ਮਾਮਲੇ ਵਿੱਚ ਜਿਹੜੀ ਕੈਰੀ ਲੇਕ ਆ ਉਸ ਨੂੰ ਭਰਨੀਆਂ ਪੈਣਗੀਆਂ। $33,000 ਬੇਸਿਕਲੀ ਉਹਨਾਂ ਨੂੰ ਕੰਪਨਸੇਸ਼ਨ ਦੇ ਤੌਰ ਦੇ ਉੱਤੇ ਦੇਣਾ ਪਵੇਗਾ। ਜੀ, ਅੱਜ ਦੀਆਂ ਖਬਰਾਂ ਵੱਲ ਲਈਏ ਤੇ ਸੰਨ 1944 ਦੇ ਵਿੱਚ ਇੱਕ ਟਾਈਟਲ 42 ਯੂਜ਼ ਕੀਤਾ ਗਿਆ ਸੀ, ਜਿਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਮਾਰਚ 2020 ਦੇ ਵਿੱਚ ਦੁਬਾਰਾ ਕੀ ਲਾਗੂ ਕੀਤਾ ਸੀ ਵੀ ਜਿਹੜੇ ਲੋਕ ਇਲੀਗਲੀ ਜਾਂ ਫੋਰਨਰਸ ਐਂਟਰ ਕਰਨਗੇ ਸਾਡੇ ਮੁਲਕ 'ਚ ਉਹ ਇੱਕ ਸੀਰੀਅਸ ਡੇਂਜਰ ਹੋਣਗੇ, ਇੱਕ ਬਿਮਾਰੀਆਂ ਫੈਲਾਉਣ ਦੇ ਲਈ। ਸੋ ਇਹ ਕੋਵਿਡ 19 ਦੇ ਦੌਰਾਨ ਕੀਤਾ ਗਿਆ ਸੀ ਤੇ ਅੱਜ ਯੂਐਸ ਦੀ ਸੁਪਰੀਮ ਕੋਰਟ ਨੇ ਉਸ ਡਿਸੀਜਨ ਨੂੰ ਅਪਹੋਲਡ ਕੀਤਾ ਹੈ। ਉਹ ਉਸ ਨੂੰ ਉਸੇ ਤਰ੍ਹਾਂ ਹੀ ਰੱਖਿਆ ਹੈਗਾ, ਕਿਉਂਕਿ ਬਹੁਤ ਸਾਰੇ ਰਿਪਬਲਿਕਨ ਗਵਰਨਰ ਤੇ ਅਟਾਰਨੀ ਜਨਰਲ ਜਿਹੜੇ ਸਟੇਟ ਦੇ ਹੈਗੇ ਆ, ਉਹਨਾਂ ਨੇ ਸੁਪਰੀਮ ਕੋਰਟ ਦੇ ਕੋਲ ਇਹ ਕੇਸ ਫਾਈਲ ਕੀਤਾ ਸੀ। ਸੋ ਇਹਦੀ ਐਕਸਪਾਇਰੇਸ਼ਨ ਦਸੰਬਰ ਮਿਡ 'ਚ ਹੋਣੀ ਸੀ। ਸੋ ਇਹ ਹੁਣ ਇਸੇ ਤਰ੍ਹਾਂ ਰਹੇਗਾ। ਇਹਦੇ ਨਾਲ ਬਹੁਤ ਸਾਰੇ ਕਹਿੰਦੇ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ ਆਸਾਂ ਦੇ ਉੱਤੇ ਪਾਣੀ ਇੱਕ ਵਾਰ ਫਿਰ ਗਿਆ ਹੈਗਾ ਆ। ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ ਲਾਇਰ ਲੀ ਜਰਨਰਟ ਨੇ ਇਹ ਕਿਹਾ ਵੀ ਅਸੀਂ ਇਹਦੇ ਲਈ ਬਹੁਤ ਲੰਮੇ ਸਮੇਂ ਤੋਂ ਫਾਈਟ ਕਰ ਰਹੇ ਸੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਇਸ ਨੂੰ ਓਵਰਟਰਨ ਕਰਨਾ ਚਾਹੁੰਦੇ ਸੀ, ਪਰ ਹੁਣ ਸੁਪਰੀਮ ਕੋਰਟ ਦੇ ਡਿਸੀਜਨ ਦੇ ਨਾਲ ਹੁਣ ਕਾਫੀ ਲੰਮੇ ਸਮੇਂ ਲਈ ਇਹ ਮਾਮਲਾ ਇਦਾਂ ਹੀ ਲਟਕਦਾ ਰਹੂਗਾ। ਜੀ ਬਿਲਕੁਲ। ਹੁਣ ਫਰਵਰੀ ਦੇ ਵਿੱਚ ਇਸ ਦੇ ਉੱਤੇ ਹਰਜੋਤ ਸਿੰਘ ਜੀ ਸੁਣਵਾਈ ਸੁਪਰੀਮ ਕੋਰਟ ਨੇ ਲੈਣੀ ਆ ਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਕਰਨੇ ਆ ਤੇ ਉਨੀ ਦੇਰ ਤੱਕ 42 ਦੇ ਟਾਈਟਲ ਦੇ ਅਧੀਨ ਜਿਹੜੇ ਲੋਕਾਂ ਨੂੰ ਰੋਕਿਆ ਜਾ ਰਿਹਾ ਆ ਉਹ ਕੰਮ ਉਸੇ ਤਰੀਕੇ ਨਾਲ ਚੱਲਦਾ ਰਹੇਗਾ।